ਲਾਰੈਂਸ ਬਿਸ਼ਨੋਈ ਇੱਕ ਗੈਂਗਸਟਰ, ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਲਾਰੈਂਸ ਬਿਸ਼ਨੋਈ ਨੂੰ ਜਦੋਂ ਸਿੱਧੂ ਮੂਸੇਵਾਲਾ ਦੇ ਮਰਡਰ ਲਈ ਇਹਨਾਂ ਨੇ ਨਾਮਜ਼ਦ ਕੀਤਾ ਸੀ, ਕਰਵਾਇਆ ਕਿਹਦੇ ਤੋਂ ਏਜੰਸੀਆਂ ਨੇ ਕਿ ਤੁਹਾਨੂੰ ਇਹ ਬਿਸਾਈਡਸ ਦਾ ਪੁਆਇੰਟ ਹੈ। ਔਰ ਕਿੰਨੀ ਲੰਬੀ ਚੌੜੀ ਬਹਿਸ, ਕਿਉਂਕਿ ਦਿੱਲੀ ਦੀ ਇਹ ਤਿਹਾੜ ਜੇਲ੍ਹ 'ਚ ਸੀ ਜੀ, ਹਾਈ ਕੋਰਟ ਵੱਲੋਂ ਕਿੰਨੀਆਂ ਗੱਡੀਆਂ ਦੀ ਸੁਰੱਖਿਆ 'ਚ ਲਿਆਂਦਾ ਗਿਆ। ਹੁਣ ਬਾਕੀ ਤਾਂ ਦੋ ਗੈਂਗਸਟਰ ਜਿਹੜੇ ਇਸੇ ਬਿਸ਼ਨੋਈ ਗੈਂਗ ਦੇ ਨਾਲ ਜੋੜੇ ਗਏ ਸੀ, ਉਹ ਤਾਂ ਗੋਇੰਦਵਾਲ ਦੀ ਜੇਲ੍ਹ ਦੇ ਵਿੱਚ ਮਾਰ ਦਿੱਤੇ ਗਏ ਝੂਠੇ ਪੁਲਿਸ ਮੁਕਾਬਲੇ 'ਚ, ਤਾਂ ਕਿ ਐਵੀਡੈਂਸ ਨੂੰ ਐਲੀਮੀਨੇਟ ਕੀਤਾ ਜਾਏ। ਸੋ ਇਹਨੂੰ ਭੇਜਣ ਤੋਂ ਪਹਿਲਾਂ ਬੜਾ ਮੇਕ ਸ਼ੋਰ ਕੀਤਾ ਗਿਆ ਸੀ ਕਿ ਜੀ ਹਾਈ ਸਿਕਿਉਰਿਟੀ ਦੇ ਵਿੱਚ ਇਹਨੂੰ ਰੱਖਿਆ ਜਾਏ। ਹੁਣ ਕੁਛ ਦਿਨ ਪਹਿਲਾਂ, ਜਿਹੜਾ ਹਫ਼ਤੇ ਪਹਿਲਾਂ ਜੈਪੁਰ ਜੇਲ੍ਹ ਦੇ ਵਿੱਚ ਇਹਨੂੰ ਲਿਜਾਇਆ ਗਿਆ ਸੀ ਉੱਥੋਂ ਦੇ ਕਿਸੇ ਕੇਸ ਲਈ। 9 ਸਾਲ ਤੋਂ ਇਹ ਜੇਲ੍ਹ ਦੇ ਵਿੱਚ ਬੰਦ ਹੈ। ਇਸ ਲੈਵਲ ਦਾ ਖਤਰਨਾਕ, ਇੱਕ ਪਾਸੇ ਯੋਗੀ ਵਰਗਾ ਜਿਹੜਾ ਉਹ ਸੈਂਕੜਿਆਂ ਦੀ ਗਿਣਤੀ 'ਚ ਉਹਨੇ ਮੁਸਲਮਾਨ ਮਾਰ ਮੁਕਾਏ ਨੇ ਜਿਹੜੇ ਥੋੜ੍ਹੇ ਬਹੁਤ ਗੈਰਤ ਵਾਲੇ ਸੀ ਕਿ ਜੀ ਅਸੀਂ ਗੈਂਗਸਟਰ ਮੁਕਾ ਦਿੱਤੇ ਨੇ, ਐਨਕਾਊਂਟਰ ਤੇ ਐਨਕਾਊਂਟਰ ਬਣਾਇਆ ਜਾਂਦਾ। ਜੇ ਇਹ ਲਾਰੈਂਸ ਬਿਸ਼ਨੋਈ ਜਿਹਨੇ ਇਹਦੇ ਤੇ ਮਰਡਰ ਕੇਸ ਦੂਜੇ ਤੀਜੇ, ਔਰ ਜਿਸ ਲੈਵਲ ਦਾ ਇਹ ਗੈਂਗਸਟਰ ਹੈ, ਇਹ ਤਾਂ ਜਿਹੜੀ ਉਹਨਾਂ ਦੀ ਜੇ ਗੈਂਗਸਟਰਸ ਨੂੰ ਐਲੀਮੀਨੇਟ ਕਰਨ ਦੀ ਉਹਨਾਂ ਦੀ ਪਾਲਿਸੀ ਹੈ ਜਿਹੜੀ ਸਟੇਟਾਂ ਦੀ ਰਹੀ ਹੈ, ਉਸ ਤੋਂ ਪਹਿਲਾਂ ਵੀ ਸੁੰਦਰ ਡਾਕੂ ਤੇ ਕਿਹੜੇ ਚੰਬਲ ਦੇ ਜਾਂ ਦੂਜੇ, ਉਦੋਂ ਭਿੰਡਰ ਹੁੰਦਾ ਸੀ ਦਿੱਲੀ ਦੇ ਵਿੱਚ ਕਮਿਸ਼ਨਰ, ਉਹ ਐਲੀਮੀਨੇਟ ਕੀਤਾ ਸੀ। ਉਹ ਕਰਦੇ ਨੇ ਇਹ ਪਾਰਟ ਇਹਨਾਂ ਦਾ, ਉਹਦੇ 'ਚੋਂ ਦੇ ਲੁੱਕ ਇਨ ਦਾ ਅਦਰ ਡਾਇਰੈਕਸ਼ਨ। 8-9 ਸਾਲ ਇਹਨੂੰ ਰੱਖਣਾ, ਫਿਰ ਜਿਸ ਅੰਦਾਜ਼ ਦੇ ਵਿੱਚ ਉਹਨੂੰ ਪੂਰਾ ਇੱਕ ਬਰਾਤ ਵਾਂਗ ਸ਼ਾਨਦਾਰ ਦੂल्हा ਬਣਾ ਕੇ ਕਿ ਦੂल्हे ਨੂੰ ਕੋਈ ਜ਼ਰਬ ਨਾ ਆਏ, ਉਹਨੂੰ ਦਿੱਲੀ ਤੋਂ ਪੰਜਾਬ 'ਚ ਭੇਜਿਆ। ਬਠਿੰਡਾ ਜਿਸ ਹਾਈ ਸਿਕਿਉਰਿਟੀ, ਜਿਵੇਂ ਮੈਂ ਕਿਹਾ ਕਿ ਜੀ ਅਸੀਂ ਜੈਮਰ ਤੇ ਫਲਾਣਾ ਤੇ ਫੌਜ ਵੀ ਤੇ ਦੂਜੀ ਵੀ ਹੈ, ਐਂਡ ਆਲ ਆਫ ਏ ਸਡਨ ਇਹ ਇੰਟਰਵਿਊ, ਔਰ ਮੈਂ ਅੱਜ ਉਹ ਮੁਕੰਮਲ ਇੰਟਰਵਿਊ ਦੇਖਿਆ ਉਹਨਾਂ ਦੇ RSS ਦੇ ਚੈਨਲ ABP ਦੇ, ਔਰ ਜਿਸ ਬੇਖੌਫ ਅੰਦਾਜ਼ 'ਚ ਬੜੇ ਠਰਮੇ ਦੇ ਨਾਲ ਉਹ ਦੇ ਰਿਹਾ ਹੈ, ਤੇ ਉਹਨੂੰ ਤਾਂ ਕੋਈ ਪਰਵਾਹ ਹੀ। ਅਦਰਵਾਈਜ਼ ਜਿਹੜੇ ਜੇਲ੍ਹਾਂ 'ਚੋਂ ਕੋਈ ਕਮਿਊਨੀਕੇਟ ਵੀ ਕਰਦੇ ਨੇ, ਕਿਉਂਕਿ ਉੱਥੇ ਮੋਬਾਈਲ ਫੋਨ ਜਾਂ ਦੂਜੇ ਦੇ ਜਦੋਂ ਪਹੁੰਚ ਜਾਂਦਾ ਸੀ, ਉਹ ਵੀ ਜਦੋਂ ਗੱਲ ਕਰ ਰਹੇ ਹੁਣ ਇੱਕ ਗੱਲ ਕਰਕੇ ਫਿਰ ਕਹਿੰਦੇ ਹੁੰਦੇ ਨੇ ਵੀ ਦਰਵਾਜ਼ੇ ਤੱਕ ਅਸੀਂ ਦੇਖ ਆਈਏ। ਹਾਲਾਂ ਉਹ ਪੈਸੇ ਦੇ ਕੇ ਹੀ ਉਹਨਾਂ ਨੇ ਮੋਬਾਈਲ ਉਹਨਾਂ ਤੋਂ ਹੀ ਲਿਆ ਹੁੰਦਾ, ਹਾਲਾਂ ਅਸੀਂ ਸਾਨੂੰ ਪਤਾ ਹੈ ਵੀ ਈਵਨ ਉਹਨਾਂ ਦੀਆਂ ਕਾਲਾਂ ਵੀ ਰਿਕਾਰਡ ਹੋ ਰਹੀਆਂ ਹੁੰਦੀਆਂ। ਲੇਕਿਨ ਇਸ ਲੈਵਲ ਦਾ ਇੰਟਰਵਿਊ ਉਸ ਹਾਈ ਸਿਕਿਉਰਿਟੀ ਜੇਲ੍ਹ 'ਚੋਂ, ਔਰ ਫਿਰ ਜੇ ਹੁਣ ਤੱਕ ਕਿਸੇ ਹੋਰ ਚੈਨਲ 'ਤੇ ਹੁੰਦਾ ਜਿਹੜਾ ਸਰਕਾਰ ਵਿਰੋਧੀ ਹੁੰਦਾ, ਤੇ ਉਹ ਆਫ ਦਾ ਚੈਨਲ ਉਹਨੂੰ ਕੀਤਾ ਹੋਣਾ ਸੀ ਯਾਰ ਉਹਨਾਂ ਨੇ, ਸਾਰੇ ਉਹਨਾਂ ਦੇ ਡਾਇਰੈਕਟਰ ਤੋਂ ਲੈ ਕੇ ਥੱਲੇ ਤੱਕ ਦੇ ਫੜੇ ਹੋਣੇ ਸੀ ਕਿ ਜੀ ਇਹ ਕਿਵੇਂ ਤੁਸੀਂ ਇਹਨੂੰ ਰਿਲੇ ਕੀਤਾ ਔਰ ਕਿਵੇਂ ਤੁਹਾਡੀ ਐਕਸੈਸ ਹੋਈ। ਤੇ ਜਿਹੜਾ ਇੰਟਰਵਿਊ ਕਰ ਰਿਹਾ ਉਹ ਕਹਿੰਦਾ ਜੀ ਮੈਨੂੰ ਖੁਦ ਜਿਹੜਾ ਉਹਨੇ ਲਾਰੈਂਸ ਨੇ ਜਿਹੜਾ ਅੰਦਰੋਂ ਕਮਿਊਨੀਕੇਟ ਕੀਤਾ, ਔਰ ਉਹਨੇ ਕਿਹਾ ਜੀ ਮੈਂ ਇੰਟਰਵਿਊ ਦੇਣਾ ਚਾਹੁੰਦਾ। ਹੁਣ ਇਹ ਇਵੇਂ ਸਹਿਜ, ਇਹ ਸਾਰੇ ਜਿਹੜੇ ਨੇ ਏਜੰਸੀ ਆਪਰੇਸ਼ਨ ਹੁੰਦੇ ਨੇ। ਹੁਣ ਉਸ ਇੰਟਰਵਿਊ 'ਚ ਉਹਨੇ ਝਕਾਨੀ ਵੀ ਦਿੱਤੀ ਆਪਣੇ ਆਪ। ਉਹਨੇ ਤਾਂ ਇਹ ਕਿਹਾ ਜੀ ਮੈਨੂੰ ਪਤਾ ਸੀ ਸਿੱਧੂ ਮੂਸੇਵਾਲੇ ਦੇ ਮੇਰਾ ਨਹੀਂ ਹੈ ਰੋਲ, ਇਹ ਮੇਰਾ ਭਰਾਵਾਂ ਵਰਗਾ ਗੋਲਡੀ ਬਰਾੜ ਜਿਹੜਾ, ਹੁਣ ਤੁਸੀਂ ਉਹਨਾਂ ਨੂੰ ਨੇਮ ਕਰੋ ਜਿਹੜੇ ਆਲਰੇਡੀ ਤੁਹਾਡੀ ਰੀਚ ਤੋਂ ਬਾਹਰ ਨੇ ਕਿ ਜੀ ਉਹਨਾਂ ਨੇ ਕੀਤਾ। ਔਰ ਉਹਨੂੰ ਜਸਟੀਫਾਈ ਕਰਨ ਦੇ ਲਈ, ਕਿਉਂਕਿ ਹੁਣ ਜਦੋਂ ਪੁੱਛਿਆ ਜਾ ਰਿਹਾ, ਔਰ ਇਹੀ ਗੱਲ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਹੀ ਕਿ ਭਾਈ ਇਹ ਤਾਂ ਦੱਸੋ ਕਿਹਦੇ ਕਹਿਣ ਤੇ, ਭਾਵੇਂ ਇਹਨਾਂ ਨੇ ਹੀ ਮਾਰਿਆ, ਕਿਹਦੇ ਕਹਿਣ ਤੇ ਮਾਰਿਆ। ਹੁਣ ਉਹਦੀ ਜਸਟੀਫਿਕੇਸ਼ਨ ਲਈ ਉਹਨੇ ਕਹਾਣੀ ਇਹ ਕੱਢੀ ਕਿ ਜੀ ਉਹੀ ਮਿੱਡਾ ਕਿ ਕੌਣ ਲੀਡਰ ਜਿਹੜਾ ਸੀ ਉਹ ਸਿੱਧੂ ਮੂਸੇਵਾਲਾ ਨੇ ਮਰਵਾਇਆ ਸੀ, ਮੈਨੇਜਰ ਦੇ ਖਿਲਾਫ ਵੀ ਉਹਦੇ ਆ ਗਿਆ ਸੀ। ਔਰ ਅੱਜ ਦੇ ਜਿਹੜਾ ਇੰਟਰਵਿਊ ਪਿਛਲੇ ਕੱਲ੍ਹ ਦਾ ਉਹਦੇ 'ਚ ਉਹ ਕਹਿ ਰਿਹਾ ਕਿ ਜੀ ਦੇਖੋ ਉਹ ਕਾਂਗਰਸ ਦਾ ਹਾਈ ਲੈਵਲ ਲੀਡਰ ਸੀ, ਉਹ ਸਾਡੇ ਬੰਦਿਆਂ ਦੇ ਉਹਨੂੰ ਮਰਵਾਇਆ ਵੀ, ਔਰ ਉਹਨਾਂ ਨੂੰ ਸਾਡੇ ਹੀ ਬੰਦੇ ਉਹਦੇ 'ਚ ਫਸਾਤੇ, ਔਰ ਇਹ ਉਹ ਹੋ ਗਿਆ। ਅਸੀਂ ਤਾਂ ਉਹਨੂੰ ਇਸ ਦੀ ਸਜ਼ਾ ਦੇਣਾ ਚਾਹੁੰਦੇ ਸੀ, ਮੇਰਾ ਕੋਈ ਰੋਲ ਨਹੀਂ ਹੈ। ਇਹ ਗੋਲਡੀ ਬਰਾੜ ਨੇ ਕਿਹਾ ਜੀ ਅਸੀਂ ਉਹਦਾ ਬਦਲਾ ਲੈਣਾ ਤੇ ਇਹ ਉਹ ਤਾਂ ਚਲੋ ਉਸ ਨੂੰ ਤਾਂ ਉਹਨੇ ਜਿਹੜਾ ਉਹ ਰੀਜ਼ਨ ਦੇਣ ਦੀ ਕੋਸ਼ਿਸ਼ ਕੀਤੀ, ਔਰ ਨਾਲ ਦੀ ਨਾਲ ਉਹਨੇ ਵੜਿੰਗ ਦਾ ਵੀ ਸਿੱਧੂ ਦਾ ਵੀ ਨਾਂ ਲਿਆ ਜੀ, ਕਿਉਂਕਿ ਉਹ ਕਾਂਗਰਸ 'ਚ ਸੀ, ਉਹਨਾਂ ਦਾ ਬੜਾ ਇਨਫਲੂਐਂਸ ਸੀ। ਇਹ ਵੀ ਆਪਣਾ ਇਨਫਲੂਐਂਸ ਵਰਤ ਰਹੇ ਸੀ, ਜਿਹਨੂੰ ਮਰਜ਼ੀ ਛਡਾ ਲੈਂਦੇ ਸੀ, ਜਿਹਨੂੰ ਮਰਜ਼ੀ ਫੜਾ ਲੈਂਦੇ ਸੀ। ਔਰ ਇਹ ਉਹਨੇ ਕਿਹਾ ਜੀ ਸਾਡੇ ਕੋਲ ਅਸੀਂ ਫਿਰ ਸਜ਼ਾ ਦੇਣੀ ਸੀ, ਔਰ ਮੇਰੇ ਭਰਾ ਵਰਗੇ ਉਸਨੇ ਦਿੱਤੀ ਗੋਲਡੀ ਬਰਾੜ ਨੇ ਇਹ ਉਹ। ਹੁਣ ਇਸ ਸਾਰੇ 'ਚ, ਔਰ ਇਹ ਮੇਰਾ ਇਕੱਲੇ ਦਾ ਐਨਾਲਿਸਿਸ ਨਹੀਂ ਹੈ, ਜੇ ਹੁਣ BBC ਦੇ ਬੜੇ ਸੀਜ਼ਨਡ ਜਰਨਲਿਸਟ ਨੂੰ ਵੀ ਜੇ ਪੁੱਛਿਆ ਗਿਆ ਕਿ ਭਾਈ ਇਸ ਇੰਟਰਵਿਊ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ ਹਾਈਲਾਈਟ, ਹੁਣ ਉਹਦੇ 'ਚ ਪਹਿਲਾਂ ਤਾਂ ਉਹ ਲਾਰੈਂਸ ਕਹਿੰਦਾ ਜੀ ਵੀ ਮੈਂ ਖਾਲਿਸਤਾਨ ਦਾ ਪੱਕਾ ਵਿਰੋਧੀ ਹਾਂ। ਫਿਰ
ਉਹ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਿੰਦਾ ਵੀ ਅਸੀਂ ਤਾਂ ਜਿਹੜੇ ਆ ਉਹ ਆਪਣੇ ਰਾਸ਼ਟਰ ਨਾਲ ਔਰ ਜੇ ਸਾਨੂੰ ਕੋਈ ਸੇਵਾ ਦਾ ਮੌਕਾ ਮਿਲੇ ਤੇ ਅਸੀਂ ਦੇਸ਼ ਦੀ ਸੇਵਾ ਕਰਾਂਗੇ। ਉਹ ਇਵੇਂ ਉਹ ਦੱਸ ਰਿਹਾ ਵੀ ਉਹ ਕਿਹਦੇ ਲਈ ਕੰਮ ਕਰਦਾ ਔਰ ਉਹਨੂੰ ਕਿਹਨਾਂ ਨੇ 9 ਸਾਲ ਤੋਂ ਪਾਲ ਕੇ ਰੱਖਿਆ ਹੋਇਆ। ਤੇ ਫਿਰ ਉਹ ਇਹ ਸਾਰੇ ਨੂੰ ਜਿਹੜਾ ਉਹ ਖਾਲਿਸਤਾਨ ਤੇ ਪਾਕਿਸਤਾਨ ਦੋਨਾਂ ਨੂੰ ਵੀ ਇੱਕ ਦੂਸਰੇ ਦੇ ਨਾਲ ਜੋੜਦਾ ਔਰ ਉਹ ਇਹ ਕਹਿੰਦਾ ਕਿ ਜੀ ਇਹ ਸਰਹੱਦ ਪਾਰ ਤੋਂ ਜੋ ਨਸ਼ੇ ਆ ਰਹੇ ਨੇ ਜਾਂ ਦੂਜੇ ਨੇ ਔਰ ਇਹ ਪਾਕਿਸਤਾਨ ਔਰ ਖਾਲਿਸਤਾਨ ਔਰ ਇਹ ਉਹ। ਹਾਲਾਂਕਿ ਉਹਨੇ ਸਿੱਧੇ ਤੌਰ ਤੇ ਸਿੱਧੂ ਮੂਸੇਵਾਲਾ ਦੇ ਉੱਤੇ ਇਹ ਤਾਂ ਨਹੀਂ ਕਿਹਾ ਹੈ ਕਿ ਜੀ ਉਹ ਕਿਉਂਕਿ ਉਹਨੇ ਗਾਣੇ ਗਾਏ ਜਿਹੜੇ ਪੰਜਾਬ ਦੀ ਜਵਾਨੀ ਜਾਂ ਪੰਜਾਬ, ਲੇਕਿਨ ਕਿਉਂਕਿ ਬਿਸ਼ਨੋਈ ਆਪਣੇ ਆਪ ਦੇ ਵਿੱਚ ਹੀ ਉਹ ਕਬੀਲਾ ਹੈ ਜਿਵੇਂ ਯਾਦ ਹੋਏ ਜਿਨ੍ਹਾਂ ਨੂੰ ਭਜਨ ਲਾਲ ਬਿਸ਼ਨੋਈ ਹਰਿਆਣੇ ਦਾ ਚੀਫ ਮਿਨਿਸਟਰ ਜਿਹਨੇ ਇੰਦਰਾ ਗਾਂਧੀ ਨੂੰ ਕਹਿ ਕੇ ਜੋ ਕੁਝ ਵੀ ਹੋਇਆ ਉਹਦੇ 'ਚ ਬਹੁਤ ਵੱਡਾ ਜ਼ਿੰਮੇਵਾਰ ਰਿਹਾ ਹਮੇਸ਼ਾ। ਲੇਕਿਨ ਈਵਨ ਇਸ ਇੱਕ ਤੀਰ ਨਾਲ ਮਲਟੀਪਲ ਜਿਹੜੇ ਸ਼ਿਕਾਰ ਕਰਦੇ ਆ ਉਸ ਨੇ ਸਭ ਤੋਂ ਵੱਡੀ ਧਮਕੀ ਜਿਹੜੀ ਹੈ ਉਹ ਨਾਲ ਦੀ ਨਾਲ ਵੀ ਦਿੱਤੀ ਔਰ ਸਲਮਾਨ ਖਾਨ ਨੂੰ ਉਹਨੇ ਕਿਹਾ ਕਿ ਜੀ ਮੈਂ ਬਿਸ਼ਨੋਈ ਹਾਂ ਔਰ ਸਾਡੇ 'ਚ ਜਿਹੜਾ ਹਿਰਨ ਜਿਹੜਾ ਅਸੀਂ ਜੰਗਲੀ ਜਾਨਵਰ ਨਹੀਂ ਮਾਰਨ ਦਿੰਦੇ, ਖਾਸ ਤੌਰ ਤੇ ਹਿਰਨ ਜਿਹਨੂੰ ਚਿੰਗਾਰਾ ਕਹਿੰਦੇ ਨੇ। ਔਰ ਇਹ ਜਦੋਂ ਕਿ ਸਲਮਾਨ ਖਾਨ ਇੱਕ ਫਿਲਮ ਦੀ ਸ਼ੂਟਿੰਗ ਦੇ ਲਈ ਆਇਆ ਸੀ ਹਮ ਸਾਥ ਸਾਥ ਹੈ ਉਹਦੇ 'ਚ, ਤੇ ਉਹਨੇ ਕਿਹਾ ਜੀ ਉਹਨੇ ਹਿਰਨ ਮਾਰਿਆ ਸੀ, ਉਹਨੇ ਅਜੇ ਤੱਕ ਮਾਫੀ ਨਹੀਂ ਮੰਗੀ ਔਰ ਉਸ ਦੀ ਉਹਦੀ ਈਗੋ ਨੂੰ ਅਸੀਂ ਭੰਨਾਂਗੇ। ਮਤਲਬ ਇਹ ਹੈ ਕਿ ਵੀ ਇਸੇ ਰਾਹੀਂ ਉਹਨਾਂ ਨੇ ਹੁਣ ਇਸ ਕਿਸਮ ਦਾ ਜਿਹਦੇ 'ਚ ਕਿ ਤੁਸੀਂ ਓਪਨਲੀ ਥ੍ਰੈਟ ਕਰ ਰਹੇ ਹੋ ਕਿਸੇ ਨੂੰ ਮਾਰਨ ਦੀ, ਉਹਨੂੰ ABP ਚੈਨਲ ਜਿਹੜਾ ਉਹ ਟੈਲੀਕਾਸਟ ਕਰ ਰਿਹਾ ਕਿਹਦੀ ਮਰਜ਼ੀ ਦੇ ਨਾਲ। ਸੋ ਮੁਸਲਮਾਨਾਂ ਦੇ ਡਰ 'ਚ ਔਰ ਖਾਸ ਤੌਰ ਤੇ ਜੇ ਅਸੀਂ ਹਿੰਦੂਤਵੀਆਂ ਦਾ ਹਾਲ ਦੇਖੀਏ ਤੇ ਇਹਨਾਂ ਨੇ ਜਿਹੜੇ ਵੀ ਇਹ ਤਿੰਨੋਂ ਖਾਨ ਨੇ, ਉਹ ਤੋਂ ਪਹਿਲਾਂ ਹੀ ਸ਼ਾਹਰੁਖ ਖਾਨ ਦੇ ਗੋਡੇ ਲਵਾਏ, ਉਹਦੇ ਮੁੰਡੇ ਨੂੰ ਡਰੱਗ 'ਚ ਫੜ ਕੇ, ਆਮਿਰ ਖਾਨ ਔਰ ਸਲਮਾਨ ਖਾਨ ਉਹਨਾਂ ਦੇ ਖਿਲਾਫ ਕਿਵੇਂ ਜਦੋਂ ਇਹਦੀ ਫਿਲਮ ਆਉਂਦੀ ਹੈ ਪਿੱਛੇ ਜੇ ਕੀ ਸੀਗੀ ਜਿਹਨੂੰ ਬਾਈਕਾਟ ਦੀ ਲਾਈਨ ਦਿੱਤੀ, ਪਠਾਨ ਫਿਲਮ, ਹਾਲਾਂਕਿ ਉਹਨੇ ਬਹੁਤ ਬਿਜ਼ਨਸ ਕੀਤੀ। ਲੇਕਿਨ ਇਸ ਸਾਰੇ ਨਾਲ ਜੁੜਿਆ ਹੋਇਆ ਜੇ ਹੁਣ ਸਲਮਾਨ ਖਾਨ ਨੂੰ ਜਿਹੜਾ ਔਰ ਇਹ ਇੰਗਲਿਸ਼ ਮੀਡੀਆ ਵੀ ਅੱਗੋਂ ਕਵਰ ਕਰ ਰਿਹਾ ਕਿ ਉਹ ਕਹਿ ਰਿਹਾ ਜੀ ਹਿਜ਼ ਈਗੋ ਵਿਲ ਬੀ ਕ੍ਰਸ਼ਡ। ਸੋ ਇਹ ਮਲਟੀਪਲ ਮੈਸੇਜ ਨੇ, ਪਰ ਅਸੀਂ ਕਨਕਲੂਡ ਕਰੀਏ ਇਸ ਨੂੰ ਕਿ ਭਾਈ ਇਹ ਗੱਲ ਇਸ ਤੋਂ ਵੱਡਾ ਹੋਰ ਕੀ ਸਬੂਤ ਹੈ ਕਿ ਏਜੰਸੀਆਂ ਦੀ ਖੇਡ ਕਿਵੇਂ ਖੇਡੀ ਜਾਂਦੀ ਹੈ, ਕਿਵੇਂ ਅੱਜ ਏਜੰਸੀਆਂ ਦੀ ਖੇਡ ਖੁੱਲ ਕੇ ਖੇਡੀ ਜਾ ਰਹੀ ਹੈ।